अस्सलाम वालेकुम जी। एक नई वीडियो ਦੇ ਨਾਲ ਸਭ ਦਾ ਵਾਰਮ ਵੈਲਕਮ। ਇੱਕ ਬਾਈ ਦਾ ਸਵਾਲ ਸੀ ਹੈ ਕਿ ਜਿਹੜੇ ਬੰਦਿਆਂ ਦੇ ਬੱਚੇ ਪਾਕਿਸਤਾਨ ਦੇ ਵਿੱਚ 18 ਸਾਲ ਦੀ ਉਮਰ ਤੋਂ ਜ਼ਿਆਦਾ ਹੋ ਜਾਂਦੇ ਨੇ, ਉਹਨਾਂ ਨੂੰ ਸਪੇਨ ਬੁਲਾਉਣ ਦਾ ਕੀ ਕੰਪਲੀਟ ਪ੍ਰੋਸੈਸ ਹੈ। ਮੈਂ ਇਸ ਉੱਤੇ ਵੀ ਇੱਕ ਦੋ ਪਹਿਲੇ ਵੀਡੀਓ ਬਣਾਈ ਸੀ, ਲੇਕਿਨ ਚਲੋ ਮੈਂ ਸੋਚਿਆ ਕਿ ਇਸ ਨੂੰ ਥੋੜਾ ਜਿਹਾ ਹਲਕਾ ਜਿਹਾ ਤਫਸੀਲ ਨਾਲ ਡਿਸਕਸ ਕਰਦੀ। ਸਰ ਜੀ, ਜਿਹੜੇ ਬੰਦੇ ਕੋਲ ਵੀ ਸਪੇਨ ਦਾ ਪਰਮਾਨੈਂਟ ਕਾਰਡ ਹੈ ਔਰ ਉਸ ਦਾ ਬੱਚਾ 18 ਸਾਲ ਤੋਂ ਉੱਤੇ ਉਹਦੀ ਉਮਰ ਹੋ ਗਈ ਹੈ, ਪਲੱਸ 18 ਨੇ, ਔਰ ਉਸ ਨੂੰ ਉਹ ਸਪੇਨ ਬੁਲਾਉਣਾ ਚਾਹੁੰਦਾ ਹੈ, ਤੇ ਉਹਦੇ ਵਾਸਤੇ ਸਿੰਪਲ ਪ੍ਰੋਸੈਸ ਹੈ ਇਹ ਕਿ ਤੁਸੀਂ ਉਸਦਾ ਡਾਕੂਮੈਂਟਸ ਮੰਗਾਓ, ਬਰਥ ਸਰਟੀਫਿਕੇਟ, ਠੀਕ ਹੈ ਜੀ, ਪਾਸਪੋਰਟ ਦੀ ਫੋਟੋ ਕਾਪੀ ਮੰਗਾ ਲਓ, ਫਾਰਨ ਆਫਿਸ ਤੋਂ ਟੈਸਟਡ ਵਗੈਰਾ ਕਰਾ ਕੇ, ਠੀਕ ਹੈ ਜੀ। ਤੇ ਸਰ ਜੀ, ਤੁਸੀਂ ਇੱਥੇ ਕੰਮ ਦਾ ਕੰਟਰੈਕਟ ਢੂੰढਣਾ ਉਹਦੇ ਵਾਸਤੇ, ਠੀਕ ਹੈ ਜੀ, ਔਰ ਕੰਮ ਦਾ ਕੰਟਰੈਕਟ ਸਾਫ਼ ਹੋਵੇ, ਸੁਥਰਾ ਹੋਵੇ, ਐਕਸ਼ਨ ਏਰੀਆ ਦੀ ਮਿਨੀਮਮ ਰਿਕੁਆਇਰਮੈਂਟ ਪੂਰੀ ਕਰਦਾ ਹੋਵੇ, ਸਿੰਦਾ ਸਕੂਰ ਦਾ ਸਹੀ ਹੋਵੇ। ਜੇ ਉਹ ਰਾਈਕੋ ਦਾ ਕੰਟਰੈਕਟ ਹੁੰਦਾ ਨਾ, ਸੇਮ ਉਹ ਹਿਸਾਬ ਹੁੰਦਾ ਇਸ ਕੰਟਰੈਕਟ ਦਾ, ਥੋੜਾ ਸਾਫ਼ ਕੰਟਰੈਕਟ ਢੂੰढਣਾ ਪੈਂਦਾ, ਠੀਕ ਹੈ ਜੀ। ਔਰ ਨਾਲ ਤੇ ਡਾਕੂਮੈਂਟਸ ਲਗਾ ਕੇ ਵਰਕ ਪਰਮਿਟ ਐਕਸਟਰਨ ਏਰੀਆ 'ਚ ਅਪਲਾਈ ਕਰਨਾ ਹੁੰਦਾ, ਕਿਸੇ ਵਕੀਲ ਦੇ ਥਰੂ ਵੀ ਕਰ ਲਓ ਹੈ, ਠੀਕ ਹੈ ਜੀ। ਨਾਲ ਤੁਹਾਡਾ ਪਰਮਾਨੈਂਟ ਕਾਰਡ ਲੱਗੇਗਾ, ਉਹਦੀ ਕਾਪੀ ਲੱਗੇਗੀ, ਨਾਲ ਵਰਕ ਕੰਟਰੈਕਟ ਲੱਗੇਗਾ, ਨਾਲ ਉਹਨਾਂ ਦੇ ਪਾਸਪੋਰਟ ਦੀ ਫੋਟੋ ਕਾਪੀ, ਪਲੱਸ ਕਿ ਤੁਹਾਡਾ ਹੀ ਬੱਚਾ ਬਰਥ ਸਰਟੀਫਿਕੇਟ ਲੱਗੇਗਾ, ਠੀਕ ਹੈ ਜੀ। ਨਾਰਮਲੀ ਐਕਸਟਰਨ ਏਰੀਆ ਦਾ 3 ਮਹੀਨੇ ਦਾ ਪ੍ਰੋਸੈਸ ਹੁੰਦਾ ਹੈ ਵਰਕ ਪਰਮਿਟ ਨਿਕਲਣੇ ਦਾ, ਠੀਕ ਹੈ ਜੀ। ਔਰ ਉਸ ਤੋਂ ਬਾਅਦ ਅਗਰ ਤੁਹਾਡੇ ਫੇਵਰੇਬਲ ਹੋ ਜਾਣ, ਖਤਰਾ ਤੋਂ ਠੀਕ ਹੋਇਆ, ਤੇ ਤੁਸੀਂ ਉਹਨੂੰ ਡਾਕੂਮੈਂਟ ਨੂੰ ਪਾਕਿਸਤਾਨ ਭੇਜ ਦੋਗੇ। ਪਾਕਿਸਤਾਨ ਜਾ ਕੇ ਉਹਨਾਂ ਨੇ ਆਪਣਾ ਕਰੈਕਟਰ ਸਰਟੀਫਿਕੇਟ ਬਣਵਾ ਕੇ, ਟੈਸਟਡ ਕਰਾ ਕੇ, ट्रांसलेशन करके, मेडिकल करा के, ट्रांसलेशन करके, सारे डॉक्यूमेंट्स ला के ते इस्लामाबाद एम्बेसी जमा कराना है, TCS दफ्तर है। तो वो देखो फिर 2-3 महीने 4 महीने लाते हैं, वो थोड़ा वर्क परमिट निकल आएगा, वीज़ा लग जाएगा। उस वीज़े तुम स्पेन आ जाओगे, इतने आके उस कंपनी च काम करोगे जिसका कंट्रैक्ट तुम लिया, ठीक है जी। है तुम्हें आके 1 साल का कार्ड मिल जाएगा, और 1 साल काम 1 साल तो बाद और रिन्यू होके 4 साल का तुम कार्ड मिलेगा। उस तो बाद पर PR परमानेंट कार्ड स्पेन का मिल जाएगा है, ठीक है जी। कितना कुछ काम करना चाहिए उस कंपनी में देख लो, मिनिमम जितना ज़्यादा कर सकते हो उतना ही बेहतर होता है। जज़ाकल्लाह।